ਮੇਰੇ ਅਸਲ 'ਚ ਬਜ਼ੁਰਗਾਂ ਤੋਂ ਸ਼ੌਕ ਚੱਲਿਆ ਆ ਰਿਹਾ। ਜੀ ਜੀ ਮੇਰੇ ਵਾਲਦ ਸਾਹਿਬ ਵੀ ਹਮੇਸ਼ਾ ਈਦ ਖਤਮ ਹੁੰਦੀ ਏ ਨਾਲ ਹੀ ਉਹ ਜਾਨਵਰ ਲੈ ਲੈਂਦੇ। ਦੂਸਰੀ ਡਾਕਟਰ ਸਾਹਿਬ ਗੱਲ ਇਹ ਵੇ ਕਿ ਮੈਂ ਤੇ ਆਪਣੇ ਅੱਲਾ ਨੂੰ ਰਾਜ਼ੀ ਕਰਨ ਵਾਸਤੇ ਚੀਜ਼ਾਂ ਨੂੰ ਪਾਲਣਾ ਵਾਹ ਕਿ ਮੇਰਾ ਰੱਬ ਸੋਨਾ ਕਿਸੇ ਮੇਰੀ ਇਸ ਸਦਾ ਤੋਂ ਮੇਰੇ ਤੋਂ ਰਾਜ਼ੀ ਹੋ ਜਾਏ, ਅੱਲਾਹੁ ਮੇਰੀ ਬਖਸ਼ਿਸ਼ ਦਾ ਸਮਾਨ ਬਣ ਜਾਏ। ਜਾਨਵਰ ਤੇ ਨਹੀਂ, ਮੈਂ ਤੇ ਆਪਣੇ ਬੱਚੇ ਆ ਰਹੇ ਇਹਨਾਂ ਨੂੰ ਪਾਲਣਾ, ਮੇਰੇ ਤੇ ਬੱਚੇ ਨੇ। ਵਾਹ ਵਾਹ ਡਾਕਟਰ ਸਾਹਿਬ ਮੇਰਾ ਤੇ ਮੁਹੱਬਤ ਇਹਨਾਂ ਨਾਲ ਜਾਨਵਰਾਂ ਨਾਲ ਇਸ ਤਰ੍ਹਾਂ ਹੈ ਕਿ ਮੈਂ ਤੇ ਬਕਾਇਦਾ ਕੈਮਰੇ ਲਾਏ ਹੋਏ ਨੇ। ਵਾਹ ਮੈਂ ਘਰ ਰਾਤ ਨੂੰ ਵੀ ਵੇਖਣਾ ਵਾਹ ਵਾਹ ਕਿ ਕਿਧਰੇ ਪੱਖਾ ਤੇ ਨਹੀਂ ਉਹਨਾਂ ਵਾਸਤੇ। ਮੈਂ ਜਾਨਵਰ ਦੀ ਬਦਦੁਆ ਵੀ ਨਹੀਂ ਲੈਣਾ ਚਾਹੁੰਦਾ। ਪਤਾ ਨਹੀਂ ਮੇਰੇ ਰੱਬ ਨੇ ਜ਼ਿੰਮੇਵਾਰੀ ਲਾਈ ਹੋਈ ਕਿ ਤੇਰੇ ਜ਼ਿੰਮੇ ਹੈ ਹੀ ਚੀਜ਼ ਹੈ, ਇਹਨੂੰ ਪਾਲਣਾ। ਕਿ ਜਾਨਵਰ ਮਾਲਕ ਦੇ ਨਾਲ ਗੱਲਾਂ ਕਰਦਾ ਜੇ, ਵਾਹ ਵਾਹ ਉਹ ਦੱਸਦਾ ਕਿ ਮੈਨੂੰ ਅੱਜ ਕੀ ਤਕਲੀਫ ਹੈ, ਜਾਂ ਮੈਂ ਅੱਜ ਖੁਸ਼ ਹਾਂ, ਵਾਹ ਜਾਂ ਮੇਰੇ 'ਚ ਕਿਸ ਸ਼ੈ ਦੀ ਕਮੀ ਹੈ। ਇਹ ਹੈ ਬੱਚੇ, ਲੇਲੇ, ਬੱਕਰੇ, ਦੁੰਬੇ, ਤੁਸੀਂ ਜਾਓ ਤੁਹਾਨੂੰ ਵੇਖ ਕੇ ਨੱਸ ਕੇ ਤੁਹਾਡੇ ਕੋਲ ਆਣ। ਡਾਕਟਰ ਸਾਹਿਬ ਇਸ ਤੋਂ ਜ਼ਿਆਦਾ ਖੁਸ਼ੀ ਕੀ ਹੈ? ਜੇ ਸ਼ੌਕ ਕਰਨਾ ਨਾ, ਸ਼ੌਕ 'ਚ ਖਰਚੇ ਨਹੀਂ ਫਿਰ ਵੇਖੀਦੇ ਡਾਕਟਰ। ਬਿਸਮਿल्लाहिर्रहमानिर्रहीम। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਤੁਹਾਡੇ ਆਪਣੇ ਚੈਨਲ ਮੇਲਾ ਟੀਵੀ ਵੱਲੋਂ ਤੁਹਾਨੂੰ ਵੱਡੀ ਈਦ ਦੀਆਂ ਵੱਡੀਆਂ ਪੇਸ਼ਗੀ ਮੁਬਾਰਕਾਂ ਹੋਣ। ਪਿਆਰਿਓ, ਵੱਡੀ ਈਦ ਨੂੰ ਅਸੀਂ ਈਦ ਉਲ ਅਜ਼ਹਾ ਵੀ ਆਖਦੇ ਹਾਂ ਤੇ ਈਦ ਕੁਰਬਾਨ ਵੀ ਆਖਿਆ ਜਾਂਦਾ ਹੈ। ਉਹ ਇਸ ਤੋਂ ਪਈ ਵੱਡੀ ਈਦ ਦੇ ਉੱਤੇ ਅਸੀਂ ਹਜ਼ਰਤ ਇਬਰਾਹੀਮ ਖਲੀਲੁੱਲਾ ਦੀ ਸੁਨਨਤ ਦੇ ਉੱਤੇ ਅਮਲ ਪੈਰਾ ਹੁੰਦਿਆਂ ਹੋਇਆਂ ਆਪਣੇ ਪਿਆਰੇ ਨਬੀ ਪਾਕ ਦੇ ਹੁਕਮ ਤੇ ਉਹਨਾਂ ਦੀ ਤਕਲੀਦ ਕਰਦਿਆਂ ਹੋਇਆਂ, ਅੱਲਾ ਪਾਕ ਦੇ ਹੁਕਮ ਦੀ ਬਜਾ ਆਵਰੀ ਕਰਦਿਆਂ ਹੋਇਆਂ ਅਸੀਂ ਆਪਣੀ ਆਪਣੀ ਇਸਤਤਾਅਤ ਦੇ ਮੁਤਾਬਕ ਹਲਾਲ ਜਾਨਵਰਾਂ ਦੀ ਕੁਰਬਾਨੀ ਅੱਲਾ ਪਾਕ ਦੇ ਹੁਜ਼ੂਰ ਪੇਸ਼ ਕਰਨੇ ਆ। ਸਾਹਿਬੋ, ਨਬੀ ਪਾਕ ਸੱਚੇ ਸਾਈਂ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ अलैहि व आलिहि व अस्हाबिहि व अज़वाजिहि व बारिक वसल्लम साडी सच्ची सरकार ਦਾ ਇਹ ਫਰਮਾਉਣਾ ਹੈ ਕਿ ਅਯਾਮੁਨ ਨਾਹਰ ਯਾਨੀ ਵੱਡੀ ਈਦ ਦੇ ਜਿਹੜੇ 3 ਦਿਨ ਨੇ, ਜ਼ੁਲਹੱਜ ਦੀ 10, 11 ਤੇ 12 ਤਾਰੀਖ, ਜਿਨ੍ਹਾਂ 3 ਦਿਨਾਂ ਦੇ ਵਿੱਚ ਅਸੀਂ ਕੁਰਬਾਨੀ ਕਰਨੇ ਆ। ਦੁਨੀਆ ਭਰ ਦੇ ਮੁਸਲਮਾਨ ਅੱਲਾ ਪਾਕ ਦੇ ਹੁਜ਼ੂਰ ਆਪਣੇ ਸੱਚੇ ਸਾਹਿਬ ਨੂੰ ਰਿਝਾਵਣ ਦੇ ਵਾਸਤੇ ਕੁਰਬਾਨੀ ਉਹਦੇ ਹੁਜ਼ੂਰ ਪੇਸ਼ ਕਰਦੇ ਨੇ। ਇਹਦੇ ਬਾਰੇ ਸਾਡੀ ਸੱਚੀ ਸਰਕਾਰ ਨੇ ਫਰਮਾਇਆ ਹੈ ਕਿ ਅਯਾਮੁਨ ਨਾਹਰ ਦੇ ਵਿੱਚ, ਕੁਰਬਾਨੀ ਦੇ ਇਹਨਾਂ ਤਰੂ ਦਿਹਾੜਿਆਂ ਦੇ ਵਿੱਚ ਕੋਈ ਅਮਲ ਮੋਮਨ ਦਾ ਅੱਲਾ ਪਾਕ ਸੱਚੇ ਸਾਈਂ ਦੇ ਕਰੀਬ ਐਡਾ ਮਹਿਬੂਬ ਤੇ ਮਕਬੂਲ ਤੇ ਐਡਾ ਫਜ਼ੀਲਤ ਵਾਲਾ ਨਹੀਂ ਜਿੱਡੀ ਕਿ ਕੁਰਬਾਨੀ ਅੱਲਾ ਪਾਕ ਦੇ ਹੁਜ਼ੂਰ ਪੇਸ਼ ਕਰਨਾ ਹੈ। ਪਿਆਰਿਓ, ਦੁਨੀਆ ਭਰ ਦੇ ਮੁਸਲਮਾਨ ਜਿਹੜੇ ਸਾਹਿਬਾਨ ਇਸਤਤਾਅਤ ਨੇ, ਜਿਹੜੇ ਇਸ ਗੱਲ ਦੀ ਕੁਦਰਤ ਰੱਖਦੇ ਨੇ ਕਿ ਕੁਰਬਾਨੀ ਕਰ ਸਕਣ, ਉਹਨਾਂ ਨੂੰ ਜ਼ਰੂਰ ਸੱਚੇ ਸਾਹਿਬ ਨੂੰ ਰਾਜ਼ੀ ਕਰਨ ਦੇ ਵਾਸਤੇ ਉਹਦੇ ਹੁਜ਼ੂਰ ਕੁਰਬਾਨੀ ਕਰਨੀ ਚਾਹੀਦੀ ਹੈ। ਪਿਆਰਿਓ, ਕੁਰਬਾਨੀ ਦਾ ਫਲਸਫਾ ਕੀ ਹੈ, ਕੁਰਬਾਨੀ ਦੇ ਫਜ਼ਾਇਲ ਕੀ ਨੇ, ਇਹਦੇ ਉੱਤੇ ਢੇਰ ਗੱਲਾਂ ਹੋ ਸਕਦੀਆਂ ਨੇ। ਲੇਕਿਨ ਅੱਜ ਅਸੀਂ ਜਿਹੜੇ ਮੌਜੂ ਦੇ ਉੱਤੇ ਗੁਫ਼ਤਗੂ ਤੁਹਾਡੇ ਨਾਲ ਕਰਨ ਲਈ ਜਾ ਰਹੇ ਹਾਂ, ਉਹ ਇਹ ਵੇ ਕਿ ਸਾਡੇ ਇਸ ਮੁਆਸ਼ਰੇ ਦੇ ਵਿੱਚ ਬਹੁਤ ਸਾਰੇ ਧਨਵਾਨ, ਬਹੁਤ ਸਾਰੇ ਸਾਡੇ ਦੋਸਤ ਜਿਨ੍ਹਾਂ ਨੂੰ ਅੱਲਾ ਪਾਕ ਨੇ ਇਸਤਤਾਅਤ ਦਿੱਤੀ ਹੋਈ ਹੈ, ਉਹ ਆਪਣੇ ਮਾਲ ਦੇ ਵਿੱਚੋਂ ਅੱਲਾ ਪਾਕ ਦੇ ਹੁਜ਼ੂਰ ਕੁਰਬਾਨੀਆਂ ਪੇਸ਼ ਕਰਦੇ ਨੇ। ਜਾਨਵਰ, ਮਵੇਸ਼ੀ, ਜਿਨ੍ਹਾਂ ਦੇ ਵਿੱਚ ਸਾਡੇ ਬੱਕਰੇ, ਭੇਡਾਂ ਔਰ ਗਾਏ, ਹੋਰ ਜਿਹੜੇ ਜਾਨਵਰਾਂ ਦੀ, ਊਂਠ ਵਗੈਰਾ, ਜਿਨ੍ਹਾਂ ਦੀ ਕੁਰਬਾਨੀ ਅੱਲਾ ਪਾਕ ਦੇ ਹੁਜ਼ੂਰ ਕਰਨਾ ਜਾਇਜ਼ ਹੈ, ਉਹ ਕੁਰਬਾਨੀਆਂ ਕਰਦੇ ਨੇ। ਲੇਕਿਨ ਕੁਝ ਲੋਕ ਕੁਰਬਾਨੀ ਦਾ ਇਹਤਮਾਮ ਬੜਾ ਉਚੇਚਾ ਕਰਦੇ ਨੇ। ਮਤਲਬ ਖਾਲ ਐਸੇ ਵੀ ਸਾਡੇ ਦੋਸਤ ਹੁੰਦੇ ਨੇ ਸਾਡੇ ਮੁਆਸ਼ਰੇ ਦੇ ਵਿੱਚ, ਅਜਿਹੀਆਂ ਸ਼ਖਸੀਅਤ, ਅਜਿਹੇ ਮੋਮਨੀਨ ਵੀ ਪਾਏ ਜਾਂਦੇ ਨੇ
ਜਿਹੜੇ ਬੜੇ ਚਾਅ ਦੇ ਨਾਲ, ਬੜੇ ਆਰ-ਪਾਰ ਦੇ ਨਾਲ ਕੁਰਬਾਨੀ ਦੇ ਜਾਨਵਰ ਖਰੀਦਦੇ ਨੇ। ਬਾਜ਼ ਲੋਕ ਤੇ ਬੱਚਾ ਜਾਨਵਰ ਖਰੀਦ ਲੈਂਦੇ ਨੇ, ਫਿਰ ਉਹਨਾਂ ਦੀ ਸਾਲ 2-3 ਸਾਲ ਤੱਕ ਖਿਦਮਤ ਕਰਦੇ ਨੇ, ਉਹਨਾਂ ਦੀ ਪਾਲਣਾ ਕਰਦੇ ਨੇ, ਉਹਨਾਂ ਦੀ ਸਿਹਤ ਸਫਾਈ ਦਾ ਪੂਰਾ ਇਹਤਮਾਮ ਕਰਦੇ ਨੇ, ਉਹਨਾਂ ਦੇ ਖਾਣੇ ਪੀਣੇ ਦਾ ਪੂਰਾ ਖਿਆਲ ਕਰਦੇ ਨੇ, ਔਰ ਬੜੇ ਉਚੇਚ ਨਾਲ, ਬੜੇ ਚਾਓ ਚੂਜ਼ ਦੇ ਨਾਲ ਉਹ ਆਪਣੇ ਜਾਨਵਰਾਂ ਨੂੰ ਪਾਲਦੇ ਨੇ। ਫਿਰ ਉਹਨਾਂ ਨੂੰ ਪਾਲ ਪੋਸ ਕੇ ਉਹਨਾਂ ਦੇ ਨਾਲ ਜਦੋਂ ਬੜਾ ਅੱਤ ਦਾ ਲਗਾਓ ਹੋ ਜਾਂਦਾ ਹੈ, ਬੜਾ ਪਿਆਰ ਹੋ ਜਾਂਦਾ ਹੈ, ਤੇ ਫਿਰ ਉਸ ਆਪਣੇ ਪਿਆਰੇ ਜਾਨਵਰ ਨੂੰ ਅੱਲਾਹ ਪਾਕ ਸੱਚੇ ਸਾਈਂ ਦੇ ਹੁਜ਼ੂਰ ਕੁਰਬਾਨ ਕਰਦੇ ਨੇ। ਸਾਹਿਬੋ, ਅੱਲਾਹ ਪਾਕ ਸੱਚੇ ਸਾਹਿਬ ਵੀ ਤੇ ਇਹ ਹੀ ਫਰਮਾਉਂਦੇ ਨੇ ਨਾ, ਬਿਸਮਿल्लाह रहमान रहीम, लन तनालुल बिर्रा हत्ता तुनफिकू मिम्मा तुहिब्बूना। ਤੁਸੀਂ ਓਨੀ ਦੇਰ ਤੱਕ ਨੇਕੀ ਦੀ ਮਿਰਾਜ ਤੇ ਨਹੀਂ ਪਹੁੰਚ ਸਕਦੇ ਜਿੰਨੀ ਦੇਰ ਤੱਕ ਤੁਸੀਂ ਆਪਣੀ ਮਹਿਬੂਬ ਤਰੀਨ ਚੀਜ਼ ਅੱਲਾਹ ਪਾਕ ਦੀ ਰਾਹ ਦੇ ਵਿੱਚ ਖਰਚ ਨਾ ਕਰ ਦਿਓ, ਅੱਲਾਹ ਪਾਕ ਦੀ ਰਾਹ ਦੇ ਵਿੱਚ ਕੁਰਬਾਨ ਨਾ ਕਰ ਦਿਓ। ਪਿਆਰਿਓ, ਹਜ਼ਰਤ ਇਬਰਾਹੀਮ ਖਲੀਲੁੱਲਾ, ਉਹਨਾਂ ਨੇ ਵੀ ਤੇ ਆਪਣੇ ਪੁੱਤਰ ਦੀ ਕੁਰਬਾਨੀ ਅੱਲਾਹ ਪਾਕ ਦੇ ਹੁਕਮ ਤੇ ਦੇਣ ਦੇ ਉੱਤੇ ਉਤਰ ਆਏ, ਬਲਕਿ ਹਜ਼ਰਤ ਇਸਮਾਈਲ ਨੂੰ ਜ਼ਬੀਹੁੱਲਾ ਜਿਹਨਾਂ ਦਾ ਲਕਬ ਸੀ, ਉਹਨਾਂ ਨੂੰ ਲਿਟਾ ਲਿਆ, ਉਹਨਾਂ ਦੀ ਗਰਦਨ ਤੇ ਛੁਰੀ ਚਲਾ ਦਿੱਤੀ। ਯਾਨੀ ਜ਼ਰਾ ਜਿੰਨਾ ਵੀ ਗੁਰੇਜ਼ਾਂ ਨਹੀਂ ਹੋਏ, ਆਪਣੇ ਪੁੱਤਰ ਤੋਂ ਵੱਧ ਕਿਹੜੀ ਮਹਿਬੂਬ ਚੀਜ਼ ਸੀ ਹਜ਼ਰਤ ਇਬਰਾਹੀਮ ਖਲੀਲੁੱਲਾ ਦੇ ਵਾਸਤੇ। ਲੇਕਿਨ ਅੱਲਾਹ ਪਾਕ ਸੱਚੇ ਸਾਈਂ ਨੇ ਹੁਕਮ ਦਿੱਤਾ, ख्वाब ਜੋ ਆਉਂਦੀ ਸੀ ਤੇ ਪੈਗੰਬਰ ਦੀ ख्वाब ਵੀ ਸੱਚੀ ਹੁੰਦੀ ਹੈ, ਤੇ ਆਪਣੇ ਸਪੁੱਤਰ ਨਾਲ ਜਦੋਂ ਗੱਲ ਕੀਤੀ ਤੇ ਉਹਨਾਂ ਵੀ ਆਖਿਆ ਜਿਵੇਂ ਅੱਲਾਹ ਪਾਕ ਤੁਹਾਡਾ ਹੁਕਮ ਦਿੰਦਾ ਹੈ ਉਹਦੇ ਤੇ ਅਮਲ ਕਰ ਗੁਜ਼ਰੋ ਅੱਬਾ ਜੀ। ਤੇ ਹਜ਼ਰਤ ਇਬਰਾਹੀਮ ਵੀ ਫਿਰ ਆਪਣੇ ਪੁੱਤਰ ਨੂੰ, ਆਪਣੇ ਲਖਤੇ ਜਿਗਰ ਨੂੰ, ਆਪਣੇ ਜਿਗਰ ਗੋਸ਼ੇ ਨੂੰ ਕੁਰਬਾਨ ਅੱਲਾਹ ਪਾਕ ਦੀ ਰਾਹ ਵਿੱਚ ਕਰਨ ਵਾਸਤੇ ਟੁਰ ਪਏ। ਤੇ ਪਿਆਰਿਓ, ਸਾਡੇ ਤੇ ਦੇਖੋ ਕਿੰਨਾ ਕਰਮ ਹੈ ਉਮਤ ਮੁਹੰਮਦੀ ਦੇ ਉੱਤੇ ਕਿ ਸਾਨੂੰ ਜਾਨਵਰਾਂ ਦੀ ਕੁਰਬਾਨੀ ਕਰਨ ਦੀ ਇਜਾਜ਼ਤ ਮਿਲ ਗਈ। ਅਸੀਂ ਆਪਣੀ ਔਲਾਦ ਕੁਰਬਾਨ ਨਹੀਂ ਕਰਦੇ। ਪਿਆਰੇ ਵੇਖਣ ਵਾਲਿਓ, ਅੱਜ ਅਸੀਂ ਤੁਹਾਨੂੰ ਆਪਣੇ ਜਿਸ ਉਚੇਚੇ ਪ੍ਰਾਹੁਣੇ ਤੇ ਆਪਣੇ ਜਿਸ ਮਿੱਤਰ ਦੇ ਨਾਲ ਮਿਲਵਾਉਣ ਲਈ ਲੈ ਕੇ ਜਾ ਰਹੇ ਹਾਂ, ਉਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹਮੂਦੁਰ ਰਹਿਮਾਨ ਖਾਨ ਹੈ। ਪਿਆਰਿਓ, ਇਹ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਮੁਹਤਰਮ ਬਿਜ਼ਨਸਮੈਨ ਨੇ, ਕਾਸ਼ਤਕਾਰ ਨੇ, ਜ਼ਿਮੀਦਾਰ ਨੇ, ਔਰ ਗੁਜਰਾਂਵਾਲਾ ਦੀ ਸਭ ਤੋਂ ਵੱਡੀ ਔਰ ਸਭ ਤੋਂ ਮਸਰੂਫ ਮਾਰਕੀਟ ਜਿਹੜੀ ਹੈ, ਬਿਜ਼ਨਸ ਹੱਬ ਸਾਡੇ ਸ਼ਹਿਰ ਦਾ ਸੈਟਲਾਈਟ ਔਨ ਮਾਰਕੀਟ, ਉਹਦੇ ਸਦਰ ਵੀ ਨੇ। ਇਹਨਾਂ ਨੂੰ ਅਸੀਂ ਤੁਹਾਨੂੰ ਇਸ ਵਾਸਤੇ ਮਿਲਵਾ ਰਹੇ ਹਾਂ ਕਿ ਇਹਨਾਂ ਦੀ ਸ਼ਖਸੀਅਤ ਦੇ ਉਂਝ ਤੇ ਹੋਰ ਵੀ ਬਹੁਤ ਸਾਰੇ ਪੱਖ ਨੇ, ਲੇਕਿਨ ਇੱਕ ਪਹਿਲੂ ਇਹਨਾਂ ਦੀ ਖੂਬਸੂਰਤ ਸ਼ਖਸੀਅਤ ਦਾ ਇਹ ਵੀ ਹੈ ਕਿ ਇਹ ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਔਰ ਬਿਲਖਸੂਸ ਕੁਰਬਾਨੀ ਦੇ ਜਾਨਵਰ, ਬੜੇ ਚੁਨੀਦਾ ਕਿਸਮ ਦੇ ਬੜੇ ਖੂਬਸੂਰਤ ਜਾਨਵਰ, ਬੜੀ ਬੜੀ ਦੂਰੋਂ ਸਫ਼ਰ ਕਰਕੇ ਜਾ ਕੇ ਪਸੰਦ ਦੇ ਜਾਨਵਰ ਚੁਣ ਕੇ ਖਰੀਦ ਕੇ ਲੈ ਕੇ ਆਉਂਦੇ ਨੇ, ਔਰ ਫਿਰ ਉਹਨਾਂ ਨੂੰ ਪਾਲ ਕੇ ਅੱਲਾਹ ਪਾਕ ਦੀ ਰਾਹ ਦੇ ਵਿੱਚ ਕੁਰਬਾਨ ਕਰਦੇ ਨੇ। ਪਿਆਰਿਓ, ਇਸ ਤੋਂ ਪਹਿਲੇ ਕਿ ਅਸੀਂ ਤੁਹਾਨੂੰ ਹਮੂਦੁਰ ਰਹਿਮਾਨ ਖਾਨ ਸਾਹਿਬ ਹੋਰਾਂ ਦੇ ਨਾਲ ਮਿਲਵਾਈਏ, ਆਓ ਤੁਹਾਨੂੰ ਪਹਿਲੇ ਉਹਨਾਂ ਦੇ ਜਾਨਵਰ ਦਿਖਾਈਏ ਜਿਨ੍ਹਾਂ ਦੀ ਕੁਰਬਾਨੀ ਇਸ ਈਦ ਉਲ ਅਜ਼ਹਾ ਦੇ ਉੱਤੇ ਖਾਨ ਸਾਹਿਬ ਦੇਣ ਦੇ ਵਾਸਤੇ ਜਾ ਰਹੇ ਨੇ।
ਪਿਆਰੇ ਵੇਖਣ ਵਾਲਿਓ, ਤੁਸਾਂ ਕੁਰਬਾਨੀ ਦੇ ਬੜੇ ਹੀ ਖੂਬਸੂਰਤ ਜਾਨਵਰ ਦੇਖੇ ਜਿਹੜੇ ਕਿ ਸਾਡੇ ਅੱਜ ਦੇ ਪ੍ਰਾਹੁਣੇ ਜਨਾਬ ਹਮੂਦੁਰ ਰਹਿਮਾਨ ਖਾਨ ਸਾਹਿਬ ਹੋਰਾਂ ਨੇ ਪਾਲੇ ਹੋਏ ਨੇ। ਅੱਲਾਹ ਪਾਕ ਸੱਚੇ ਸਾਹਿਬ ਦੇ ਹੁਜ਼ੂਰ ਸਾਡੀ ਇਸਤਦਾ ਹੈ, ਸਾਡੀ ਦੁਆ ਹੈ ਕਿ ਅੱਲਾਹ ਪਾਕ ਕੁੱਲੇ ਆਲਮ ਦੇ ਮੁਸਲਮਾਨ ਮੋਮਿਨੀਨ ਜਿਹੜੇ ਨੇ ਉਹਨਾਂ ਦੀਆਂ ਕੁਰਬਾਨੀਆਂ ਕਬੂਲੋ ਮਨਜ਼ੂਰ ਫਰਮਾਏ। ਤੇ ਆਓ ਖਾਨ ਸਾਹਿਬ ਦੇ ਨਾਲ ਗੱਲਬਾਤ ਕਰਨੇ ਆ ਤੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਆ ਕਿ ਉਹ ਕਿਸ ਤਰ੍ਹਾਂ ਜਾਨਵਰ ਖਰੀਦਦੇ ਨੇ, ਕਿੱਥੋਂ ਖਰੀਦਦੇ ਨੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਪਾਲਦੇ ਨੇ, ਉਹਨਾਂ ਨੂੰ ਕੀ ਕੀ ਖਵਾਉਂਦੇ ਪਿਆਉਂਦੇ ਨੇ, ਉਹਨਾਂ ਦੀ ਸਿਹਤ ਦਾ ਕਿਵੇਂ ਖਿਆਲ ਕਰਦੇ ਨੇ ਔਰ ਫਿਰ ਕਿੱਡੀ ਉਮਰ ਦਾ ਕਿੱਡਾ ਜਾਨਵਰ ਹੋ ਜਾਂਦਾ ਹੈ ਤੇ ਉਹਦੀ ਫਿਰ ਕੁਰਬਾਨੀ ਅੱਲਾਹ ਪਾਕ ਦੀ ਰਾਹ ਦੇ ਵਿੱਚ ਪੇਸ਼ ਕਰਦੇ ਨੇ। अस्सलाम वालेकुम जनाब खान साहब। जी वालेकुम अस्सलाम डॉक्टर साहब, की हाल जी? ठीक ठाक जी, अल्लाह पाक दा एहसान। खान साहब आप सुनाएं, ठीक ठाक हो? जी अल्लाह पाक दा बड़ा एहसान है, शुक्र। अच्छा खान जी, ये दसो कि तुहाडे माशाअल्लाह जानवर जेड़े ने सारे लोग साडे दोस्त बड़े सोहने जानवर अल्लाह पाक दी राह दे विच कुर्बान करदे ने। अपनी अपनी इस्तिताअत दे मुताबिक हर बंदे नूं शौक ते हुंदा है कि अल्लाह पाक नूं अपने साहिब नूं राज़ी करे। लेकिन ਤੁਹਾਡੇ ਜਾਨਵਰ ਅਸੀਂ ਦੇਖਨੇ ਆ, ਪਿਛਲੇ ਸਾਲ ਵੀ ਦੇਖੇ ਸਨ, ਐਤਕੀ ਵੀ ਦੇਖੇ ਨੇ, ਮਾਸ਼ਾਅੱਲਾ ਸਾਡੇ ਵਿਊਅਰਸ ਨੇ ਵੀ ਦੇਖੇ ਨੇ। ਤੁਹਾਡੇ ਜਾਨਵਰ ਬੜੇ ਸਿਲੈਕਟਡ ਕਿਸਮ ਦੇ ਹੁੰਦੇ ਨੇ, ਬੜੇ ਤੁਸੀਂ ਇੰਜ ਲੱਗਦਾ ਕਿ ਜਿਵੇਂ ਬੜੇ ਪੜਖ ਪਰਚੋਲ ਕਰਕੇ, ਬੜੀ ਨਸਾ ਭੱਜੀ ਕਰਕੇ ਚੁਣ ਕੇ ਜਾਨਵਰ ਲਿਆਂਦੇ ਹੋ, ਬੱਚਾ ਜਾਨਵਰ, ਫਿਰ ਉਹਨਾਂ ਨੂੰ ਪਾਲਦੇ ਹੋ। ਤੇ ਇਹ ਕਿਸ ਤਰ੍ਹਾਂ ਖਰੀਦਦੇ ਹੋ ਜਾਨਵਰ? ਕੀ ਤੁਹਾਡਾ ਤਰੀਕਾ ਹੈ? ਸਾਡੇ ਵਿਊਅਰਸ ਨੂੰ ਵੀ ਦੱਸੋ, ਸਾਡੇ ਹੋਰ ਦੋਸਤਾਂ ਨੂੰ ਵੀ ਸ਼ੌਕ ਪੈਦਾ ਹੋਵੇ ਕਿ ਅੱਲਾਹ ਪਾਕ ਦੀ ਰਾਹ ਦੇ ਵਿੱਚ ਉਹ ਵੀ ਤੁਹਾਡੇ ਅੰਦਰ ਜਾ ਕੇ ਸਟਰਗਲ ਕਰਕੇ ਬੜੇ ਸੋਹਣੇ ਚੁਣ ਕੇ ਜਾਨਵਰ ਲੈ ਕੇ ਆਉਣ ਤੇ ਫਿਰ ਉਹਨਾਂ ਨੂੰ ਪਾਲਣ ਤੇ ਫਿਰ ਅੱਲਾਹ ਪਾਕ ਦੀ ਰਾਹ 'ਚ ਕੁਰਬਾਨ ਕਰਨ। ਤੁਸੀਂ ਇਹ ਜਿਹੜੇ ਹੁਣ ਵੱਛੇ ਅਸੀਂ ਦੇਖੇ ਨੇ ਤੁਹਾਡੇ ਬਾਹਰ, ਦੋ ਬੜੇ ਖੂਬਸੂਰਤ ਜੋੜੀ, ਇੱਕ ਸਫੇਦ ਬੈਲਾਂ ਦੀ ਹੈ, ਇਹ ਕਿੱਥੋਂ ਖਰੀਦੇ ਸਨ ਤੇ ਬਾਕੀ ਜਾਨਵਰ ਕੀ ਕਿਸ ਤਰ੍ਹਾਂ ਖਰੀਦਦੇ ਹੋ, ਕਿੱਥੋਂ ਖਰੀਦਦੇ ਹੋ, ਕੋਈ ਸਾਨੂੰ ਦੱਸੋ। जी डॉक्टर साहब, जानवरां दी ना नस्लां हुंदियां ने जी। मैं आप अपने बंदियां दे नाल ना जाना, मेरे असल च बजुर्गां तो शौक चले आ रहा है। जी जी। मेरे वालिद साहब भी हमेशा ईद ख़त्म हुंदी है नाल ही वो जानवर ले लैंदे ने। वाह वाह। और ये जानवर हर जगह तो नहीं मिलते जी। इन्हां वास्ते बड़ी तगोदो करनी पैंदी है, नस भज करनी पैंदी है। हाँ जी हाँ जी। ਸਾਹੀਵਾਲ ਜਿਹੜਾ ਜਾਣਾ ਪੈਂਦਾ ਜੇ, ਕਦੀ ਕਸ਼ਮੋਰ ਜਾਣਾ ਪੈਂਦਾ ਹੈ, ਵਾਹ। ਕਦੀ ਡੇਰਾ ਗਾਜ਼ੀ ਖਾਨ ਜਾਣਾ ਪੈਂਦਾ ਹੈ, ਇਹ ਮੰਡੀਆਂ 'ਚ ਫਿਰਨਾ ਪੈਂਦਾ ਹੈ। ਉਸ ਤੋਂ ਬਾਅਦ ਹੀ ਇਹੋ ਜਿਹੇ ਜਾਨਵਰ ਮਿਲਦੇ ਨੇ ਜਿਹੜੇ ਨਸਲੀ ਜਾਨਵਰ ਹੁੰਦੇ ਨੇ। ਵਾਹ। ਜਾਨਵਰ ਤੇ ਡਾਕਟਰ ਸਾਹਿਬ ਮਿਲ ਜਾਂਦੇ ਨੇ ਪਰ ਬਣਨ ਵਾਲਾ ਜਾਨਵਰ ਨਹੀਂ ਹੁੰਦਾ। ਹਾਂ। ਤੁਸੀਂ ਜਾਨਵਰ ਨੂੰ ਲੈ ਆਓ, ਉਹਦੇ ਤੇ ਮਿਹਨਤ ਕਰੋ, ਫਿਰ ਉਹ ਤੁਹਾਨੂੰ ਵੀ ਮਜ਼ਾ ਨਾ ਆਏ ਔਰ ਫਾਇਦਾ ਕੋਈ ਨਹੀਂ, ਕਿਉਂਕਿ ਜਦੋਂ ਤੁਸੀਂ ਮਿਹਨਤ ਕਰਨੀ ਹੈ ਤੁਸੀਂ ਆਪਣੇ ਬਾਲ ਹਾਰ ਉਹਨੂੰ ਪਾਲਣਾ। ਵਾਹ। ਜਾਨਵਰ ਨਾਲ ਜਾਨਵਰ ਹੋਣਾ ਪੈਂਦਾ ਹੈ ਜੀ, ਇਸ ਤਰ੍ਹਾਂ ਡੰਗਰ ਨਾਲ ਡੰਗਰ ਹੋਣਾ ਪੈਂਦਾ ਹੈ, ਜੀ। ਫਿਰ ਇਹ ਚੀਜ਼ਾਂ ਪਲਦੀਆਂ ਨੇ। ਔਰ ਦੂਸਰੀ ਡਾਕਟਰ ਸਾਹਿਬ ਗੱਲ ਇਹ ਵੇ ਕਿ ਮੈਂ ਤੇ ਆਪਣੇ ਅੱਲਾ ਨੂੰ ਰਾਜ਼ੀ ਕਰਨ ਵਾਸਤੇ ਇਹ ਚੀਜ਼ਾਂ ਨੂੰ ਪਾਲਣਾ। ਵਾਹ। ਕਿ ਮੇਰਾ ਰੱਬ ਸੋਨਾ ਕਿਸੇ ਮੇਰੀ ਇਸ ਸਦਾ ਤੋਂ ਮੇਰੇ ਤੋਂ ਰਾਜ਼ੀ ਹੋ ਜਾਏ, ਅੱਲਾਹੁ ਮੇਰੀ ਬਖਸ਼ਿਸ਼ ਦਾ ਸਮਾਨ ਬਣ ਜਾਏ। ਅੱਲਾਹੁ ਅਕਬਰ। ਵਾਹ। ਬਹੁਤ ਡਾਕਟਰ ਸਾਹਿਬ ਇਹ ਤੇ ਹਰ ਬੰਦੇ ਦੀ ਆਪਣੀ ਸੋਚ ਹੈ ਜੀ ਕਿ ਕਿੰਨਾ ਕੁ ਸੋਚ ਸਕਦਾ। ਜੀ ਜੀ।
ਮੈਂ ਸਮਝਣਾ ਕਿ ਕੁਰਬਾਨੀ ਲਫ਼ਜ਼ ਹੀ ਬਹੁਤ ਵੱਡਾ, ਅੱਲਾਹ ਬਹੁਤ ਵੱਡਾ ਲਫ਼ਜ਼ ਹੈ। ਅੱਲਾਹ ਅਗਰ ਕੋਈ ਬੰਦਾ ਇਸ ਚੀਜ਼ ਨੂੰ ਬਹਿ ਕੇ ਸੋਚ ਲੈਣਾ ਤੇ ਉਹ ਆਪਣੀ ਸਾਰੀ ਜ਼ਿੰਦਗੀ ਜਾਨਵਰਾਂ ਤੇ ਲਗਾ ਦੇ। ਵਾਹ ਵਾਹ ਵਾਹ। ਅਸੀਂ ਦੁਨੀਆਦਾਰੀ ਦੇ ਪਿੱਛੇ ਨੱਸਣ ਡੇ ਆ, ਭੱਜਣ ਡੇ ਆ, ਪਰ ਅਖੀਰ ਕੀ ਹੈ? ਆਖਰਤ ਨੂੰ ਵੀ ਯਾਦ ਰੱਖਣਾ ਚਾਹੀਦਾ ਡਾਕਟਰ ਸਾਹਿਬ। ਵਾਹ। ਜਾਨਵਰ ਤੇ ਨਹੀਂ, ਮੈਂ ਤੇ ਆਪਣੇ ਬੱਚੇ ਆ ਰਹੇ ਇਹਨਾਂ ਨੂੰ ਪਾਲਣਾ, ਮੇਰੇ ਤੇ ਬੱਚੇ ਨੇ। ਵਾਹ ਵਾਹ ਵਾਹ। ਇਹਨਾਂ ਵਾਸਤੇ ਬਕਾਇਦਾ ਡਾਕਟਰ ਸਾਹਿਬ ਸਫਾਈ ਦਾ ਇੰਤਜ਼ਾਮ ਕਰਾਈਦਾ, ਇਹਨਾਂ ਦਾ ਵੰਡੇ ਦਾ ਇhtiyat ਕਰਾਈਦੀ, ਧਿਆਨ ਰਖਾਈਦਾ। ਮੈਂ ਆਪ ਆਪਣੇ ਬੰਦਿਆਂ ਦੇ ਨਾਲ ਜਾ ਕੇ ਇਹਨਾਂ ਦਾ ਕਣਕ ਲੈ ਕੇ ਉਹਦਾ ਦਲੀਆ ਬਣਵਾਉਣਾ, ਸਰ ਇਹਦੇ ਚੋਖਰ ਦਾ ਧਿਆਨ ਕਰਨਾ, ਚੋਖਰ ਕੀ ਹੈ, ਔਰ ਇਹਨਾਂ ਨੂੰ ਮੌਸਮ ਦੇ ਹਿਸਾਬ ਦੇ ਨਾਲ ਡਾਕਟਰ ਸਾਹਿਬ ਸਾਰਾ ਵੰਡਾ ਪਾਈਦਾ। ਖੁਰਾਕ ਇਹਨਾਂ ਦੀ ਇਹ ਨਹੀਂ ਕਿ ਪੂਰਾ ਸਾਲ ਇੱਕ ਹੀ ਰਹਿੰਦੀ ਹੈ। ਆ ਜੀ ਵਿੱਚ ਸੋਇਆਬੀਨ, ਕਾਲੇ ਚਨੇ ਅਸੀਂ ਦੇਖਿਆ ਤੁਸੀਂ ਦਲੀਆ ਕਰਵਾ ਕੇ ਬੜਾ ਜ਼ਬਰਦਸਤ ਮਕਈ ਦਾ ਦਲੀਆ ਸਾਰਾ ਤੁਸੀਂ ਬਣਵਾਇਆ ਹੈ ਇਹਨਾਂ ਦਾ ਰਾਤਬ ਇੱਕ ਪੂਰਾ। ਡਾਕਟਰ ਸਾਹਿਬ ਮੇਰਾ ਤੇ ਮੁਹੱਬਤ ਇਹਨਾਂ ਨਾਲ, ਜਾਨਵਰਾਂ ਨਾਲ ਇਸ ਤਰ੍ਹਾਂ ਹੈ ਕਿ ਮੈਂ ਤੇ ਬਕਾਇਦਾ ਕੈਮਰੇ ਲਾਏ ਹੋਏ ਨੇ। ਵਾਹ। ਮੈਂ ਘਰ ਰਾਤ ਨੂੰ ਵੀ ਵੇਖਣਾ ਵਾਹ ਵਾਹ ਕਿ ਕਿਧਰੇ ਪੱਖਾ ਤੇ ਨਹੀਂ ਉਹਨਾਂ ਵਾਸਤੇ। ਮੈਂ ਜਾਨਵਰ ਦੀ ਬਦਦੁਆ ਵੀ ਨਹੀਂ ਲੈਣਾ ਚਾਹੁੰਦਾ। ਵਾਹ। ਉਹ ਡਾਕਟਰ ਸਾਹਿਬ ਅਗਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਮੈਂ ਕੁਰਬਾਨੀ ਦੇਵਾਂ ਤਾਂ ਕੁਝ ਸੋਹਣੀ ਚੀਜ਼ ਤੇ ਹੋਏ ਨਾ। ਵਾਹ ਵਾਹ। ਹਰ ਕੋਈ ਦਿੰਦਾ ਹੈ ਜੀ ਜੀ, ਹਰ ਕਿਸੇ ਨੇ ਜਾਣਾ ਹੈ। ਹਾਂ। ਪਰ ਚਲੋ ਹੋ ਸਕਦਾ ਮੈਂ ਉੱਥੇ ਕਿਧਰੇ ਵੱਖਰਾ ਖਲੋਤਾ ਰੱਬ ਸੋਹਣੇ ਨੂੰ ਨਜ਼ਰ ਆ ਜਾਵਾਂ। ਅੱਲਾਹੁ ਅਕਬਰ। ਅੱਲਾਹ ਪਾਕ ਕਿਸੇ ਕੰਮ ਵਾਸਤੇ ਹੀ ਮੇਰੀ ਬਖਸ਼ ਦੇ ਜੀ। ਅੱਲਾਹ ਪਾਕ ਦੇਖੋ ਜੀ, ਗੁਜ਼ਾਰਿਸ਼ ਇਹ ਵੇ ਕਿ ਤੁਹਾਡੀ ਏਡੀ ਅਜ਼ੀਮ ਸੋਚ ਹੈ ਕਿ ਕਿਸ ਸਾਹਿਬ ਦੇ ਵਾਸਤੇ, ਉਹਦੀ ਰਜ਼ਾ ਦੇ ਵਾਸਤੇ ਕੁਰਬਾਨੀ ਕਰ ਰਿਹਾ ਬੰਦਾ, ਤੇ ਬੰਦੇ ਨੂੰ ਸਰ ਅਗਰ ਅੱਲਾਹ ਪਾਕ ਇਸਤਤਾਅਤ ਦਿੱਤੀ ਹੋਵੇ ਖਾਨ ਸਾਹਿਬ, ਤੇ ਉਹਨੂੰ ਲੈਵਲ ਤੇ ਦੇਖਣਾ ਚਾਹੀਦਾ ਨਾ ਜੀ। ਕਮ ਅਜ਼ ਕਮ ਉਹਦੇ ਮਰਤਬੇ ਦੇ ਮੁਤਾਬਕ ਉਹਨੂੰ ਅੱਲਾਹ ਪਾਕ ਨੇ ਦਿੱਤਾ ਜੋ ਹੋਇਆ, ਤੇ ਉਹਦੀ ਰਾਹ ਦੇ ਵਿੱਚ ਫਿਰ ਖੂਬਸੂਰਤ ਤਰੀਨ ਚੀਜ਼ ਕਰੇ। ਡਾਕਟਰ ਸਾਹਿਬ ਮੈਂ ਕਦੀ ਇਸਤਤਾਅਤ ਆਪਣੀ ਦੇਖੀ ਨਹੀਂ ਜੀ। ਮੈਂ ਕਸਮ ਚੁੱਕ ਕੇ ਕਹਿਣਾ ਕਿ ਮੈਨੂੰ ਮੇਰਾ ਰੱਬ ਸੋਹਣਾ ਪਤਾ ਨਹੀਂ ਕਿੱਥੋਂ ਦੇ ਦਿੰਦਾ। ਵਾਹ ਵਾਹ। ਪਤਾ ਨਹੀਂ ਮੇਰੇ ਰੱਬ ਨੇ ਜ਼ਿੰਮੇਦਾਰੀ ਲਾਈ ਹੋਈ ਕਿ ਤੇਰੇ ਜ਼ਿੰਮੇ ਹੈ ਹੀ ਚੀਜ਼ ਹੈ, ਇਹਨੂੰ ਪਾਲਣਾ ਤੂੰ। ਵਾਹ ਵਾਹ ਵਾਹ। ਕੋਸ਼ਿਸ਼ ਕਰੀਦੀ ਹੈ ਆਪਣੇ ਵੱਲੋਂ, ਪਰ ਰੱਬ ਸੋਹਣਾ ਢੋ ਐਸੀ ਲਾਈਏ। ਤੁਸੀਂ ਯਕੀਨ ਕਰੋ, ਮੇਰਾ ਨਹੀਂ ਖਿਆਲ ਜਿਸ ਬੰਦੇ ਨੂੰ ਤਜਰਬਾ ਹੋਏਗਾ ਨਾ ਜਾਨਵਰਾਂ ਦਾ, ਉਹ ਇਸ ਗੱਲ ਨੂੰ ਮੇਰੀ ਨੂੰ ਮੰਨੇਗਾ ਕਿ ਜਾਨਵਰ ਮਾਲਕ ਦੇ ਨਾਲ ਗੱਲਾਂ ਕਰਦਾ ਜੇ। ਵਾਹ ਵਾਹ। ਉਹ ਦੱਸਦਾ ਕਿ ਮੈਨੂੰ ਅੱਜ ਕੀ ਤਕਲੀਫ ਹੈ, ਜਾਂ ਮੈਂ ਅੱਜ ਖੁਸ਼ ਹਾਂ, ਜਾਂ ਮੇਰੇ 'ਚ ਕਿਸ ਸ਼ੈ ਦੀ ਕਮੀ ਹੈ। ਵਾਹ ਵਾਹ। ਤੁਸੀਂ ਮੈਨੂੰ ਇੱਕ ਗੱਲ ਦੱਸੋ ਡਾਕਟਰ ਸਾਹਿਬ, ਜਦੋਂ ਤੁਸੀਂ ਵੀ ਹਮੇਸ਼ਾ ਉਸੇ ਬੰਦੇ ਦੇ ਨਾਲ ਹੀ ਪਿਆਰ ਵਧਾਓਗੇ ਨਾ ਜਿਹੜਾ ਅੱਗੇ ਤੁਹਾਨੂੰ ਰਿਸਪੌਂਸ ਦੇਗਾ। ਹਾਂਜੀ ਇਸ ਤਰ੍ਹਾਂ। ਤੇ ਜੇ ਇਹ ਬੱਚੇ, ਲੇਲੇ, ਬੱਕਰੇ, ਦੁੰਬੇ ਤੁਸੀਂ ਜਾਓ, ਤੁਹਾਨੂੰ ਵੇਖ ਕੇ ਨੱਸ ਕੇ ਤੁਹਾਡੇ ਕੋਲ ਆਣ, ਡਾਕਟਰ ਸਾਹਿਬ ਇਸ ਤੋਂ ਜ਼ਿਆਦਾ ਖੁਸ਼ੀ ਕੀ ਹੈ? ਬੇਜ਼ੁਬਾਨ ਚੀਜ਼ ਵੀ ਤੁਹਾਡੇ ਨਾਲ ਗੱਲਾਂ ਕਰਦੀ ਹੋਏ। ਵਾਹ ਵਾਹ। ਮੈਂ ਤੇ ਡਾਕਟਰ ਸਾਹਿਬ ਮੇਰੀ ਤੇ ਰੂਹ ਨੂੰ ਹਕੀਕਤਨ ਬੜੀ ਤਸਕੀਨ ਲੱਭਦੀ ਹੈ ਇਹਨਾਂ ਨੂੰ ਵੇਖ ਕੇ। ਮੈਂ ਤੇ ਸਾਰਾ ਦਿਨ ਆਪਣੇ ਕੰਮਾਂ ਕਾਜਾਂ 'ਚ ਨਿਕਲ ਕੇ ਥੱਕਿਆ ਹਾਰਾ, ਜਦੋਂ ਮੈਂ 2 ਟਾਈਮ ਇਹਨਾਂ ਕੋਲ ਸੁਬਾਹ ਜਾਣਾ ਤੇ ਸ਼ਾਮ ਨੂੰ ਜ਼ਰੂਰ ਜਾਣਾ। ਵਾਹ। ਤੇ ਮੇਰੀ ਥਕਾਵਟ ਦੂਰ ਹੋ ਜਾਂਦੀ। ਅੱਛਾ ਖਾਨ ਸਾਹਿਬ, ਸਾਨੂੰ ਤੇ ਇਹ ਵੀ ਪਤਾ ਲੱਗਾ ਕਿ ਤੁਹਾਡੇ ਕੋਲ ਕੁਝ ਐਸੀਆਂ ਤੁਹਾਡੇ ਫਾਰਮ ਦੇ ਉੱਤੇ ਗਾਵਾਂ ਨੇ ਜਿਨ੍ਹਾਂ ਦੇ ਬਛੜੇ ਜਿਹੜੇ ਨੇ ਉਹ ਫਿਰ ਤੁਸੀਂ ਪਾਲ ਕੇ ਤੇ ਅੱਲਾਹ ਪਾਕ ਦੀ ਰਾਹ ਦੇ ਵਿੱਚ ਕੁਰਬਾਨ ਕਰਦੇ ਹੋ, ਔਰ ਉਹ ਗਾਵਾਂ ਜਿਹੜੀਆਂ ਨੇ ਉਹਨਾਂ ਦਾ ਦੁੱਧ ਵੀ ਨਹੀਂ ਤੁਸੀਂ ਪੀਂਦੇ, ਉਹ ਸਾਰਾ ਦੁੱਧ ਜਿਹੜਾ ਨਾ ਜੀ ਉਹ ਸਾਰਾ ਬਛੜਿਆਂ ਨੂੰ ਛੱਡ ਦਿੰਦੇ ਹੋ। ਇਸ ਤਰ੍ਹਾਂ ਵੀ ਹੈ ਸਰ? ਜੀ ਡਾਕਟਰ ਸਾਹਿਬ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਮੇਰੇ ਬਜ਼ੁਰਗਾਂ ਨੂੰ ਕਿਉਂਕਿ ਸ਼ੌਕ ਸੀ, ਬਹੁਤ ਜ਼ਿਆਦਾ ਸ਼ੌਕ ਸੀ ਜੀ, ਉਹਨਾਂ ਨੇ ਕੁਝ ਜਿਹੜੀਆਂ ਨੇ ਨਸਲੀ ਗਾਵਾਂ ਜਿਹਦੇ ਵਿੱਚ ਬ੍ਰਾਹਮਣ ਹੋ ਗਈਆਂ, ਜੀ ਜੀ, ਸਾਹੀਵਾਲ ਦੀਆਂ ਹੋ ਗਈਆਂ, ਜੀ ਜੀ, ਵਾਹ, ਇਹੋ ਜਿਹੀਆਂ ਗਾਵਾਂ ਉਹਨਾਂ ਨੇ ਸਿਰਫ ਇਸੇ ਵਾਸਤੇ ਰੱਖੀਆਂ ਸਨ ਕਿ ਇਹਨਾਂ ਦੀ ਜਿਹੜੇ ਬੱਚੇ ਨੇ ਉਹ ਬਿਹਤਰੀਨ ਲਿੱਤੇ ਜਾਣ ਔਰ ਉਹ ਕੁਰਬਾਨੀ ਵਾਸਤੇ ਦਿੱਤੇ ਜਾਣ। ਵਾਹ ਵਾਹ। ਠੀਕ ਹੈ ਨਾ ਜੀ। ਫਿਰ ਉਹਨਾਂ ਦਾ ਕਦੀ ਅੱਜ ਤੀਕਰ ਜਿਹੜਾ ਦੁੱਧ ਹੈ ਗਾਵਾਂ ਦਾ ਉਹ ਘਰ ਨਹੀਂ ਆਇਆ, ਉਹ ਹਮੇਸ਼ਾ ਉਹਨਾਂ ਨੇ ਉਹਦੇ ਜਾਨ ਨੂੰ ਹੀ ਪਿਆਇਆ ਜੀ। ਜਿੰਨਾ ਉਹਨੇ ਪੀਣਾ ਉਹਨੇ ਹੀ ਪੀਣਾ, ਕਦੀ ਘਰ ਨਹੀਂ। ਮੱਝਾਂ ਦਾ ਜਾਂ ਦੂਸਰੀਆਂ ਦਾ ਜ਼ਰੂਰ ਘਰ ਆ ਜਾਂਦਾ, ਪਰ ਕੁਝ ਗਾਵਾਂ ਜਿਨ੍ਹਾਂ ਦੇ ਬੱਚੇ ਚੰਗੇ ਹੁੰਦੇ ਸਨ, ਬੱਚੇ ਜਿਨ੍ਹਾਂ ਦੀ ਅਸੀਂ ਕੁਰਬਾਨੀ ਕਰਨੀ ਹੁੰਦੀ ਸੀ ਜੀ, ਉਹ ਉਹਨਾਂ ਨੂੰ ਉਹ ਸਾਰਾ ਪਿਆਰ ਛੱਡਦੇ ਸਨ ਅੱਬਾ ਜੀ। ਵਾਹ ਵਾਹ ਵਾਹ। ਕਿ ਭਈ ਆ ਤੇਰਾ ਹਿੱਸਾ ਹੈ, ਇਹਦੇ ਸਾਡਾ ਕੋਈ ਨਹੀਂ ਹੈ। ਜਾ ਕੇ ਅੱਲਾ ਦੇ ਅੱਗੇ ਜਾਏਗਾ ਤੇ ਸਾਡੀ ਜ਼ਰੂਰ ਇਸ ਗੱਲ ਦੀ ਨਾ ਗਵਾਹੀ ਦੇ ਛੜੀ ਕਿ ਅਸੀਂ ਇਹਨਾਂ ਕੰਮਾਂ 'ਚ ਕੋਈ ਮਿਲਾਵਟ ਨਹੀਂ ਕੀਤੀ। ਵਾਹ ਵਾਹ। ਤੇ ਖਾਨ ਸਾਹਿਬ ਉਹ ਜਿਹੜਾ ਵੱਛਾ ਛੋਟਾ ਜਿਹਾ
ਉਹਨੂੰ ਸਾਰਾ ਹੀ ਗਾਂ ਦਾ ਦੁੱਧ ਤੁਸੀਂ ਪਿਆ ਦਿੰਦੇ ਹੋ ਹਾਂਜੀ। ਤੇ ਉਹ ਤੇ 2-3 ਮਹੀਨੇ ਦਾ ਬੱਚਾ ਹੀ ਬੜਾ ਵੱਡਾ ਹੋ ਜਾਂਦਾ ਹੋਣਾ, ਬੜਾ ਤਗੜਾ। ਉਹ ਡਾਕਟਰ ਸਾਹਿਬ ਉਹ ਤੇ ਰਲ ਜਾਂਦਾ ਜੀ। 4 ਮਹੀਨੇ ਦਾ ਬੱਚਾ ਅਗਰ ਪੂਰਾ ਮਾਂ ਦਾ ਦੁੱਧ ਨੇ ਆਪਣੀ ਦਾ ਪੀਤਾ ਹੋਏ ਉਹ ਤੇ ਗਾਂ ਜਿੰਨਾ ਹੋ ਜਾਂਦਾ ਹੈ। ਵਾਹ 4-5 ਮਹੀਨੇ ਤੱਕ ਉਹ ਆਪਣਾ ਉਹ ਰਲ ਜਾਂਦਾ ਨਾਲ ਉਹਦੇ। ਵਾਹ ਵਾਹ। ਤੇ ਇਸੇ ਤਰ੍ਹਾਂ ਬੱਕਰੇ ਵੀ ਤੁਹਾਡੇ ਆਪਣੇ ਨੇ? ਬੱਕਰੀਆਂ ਵੀ ਸੁਣਿਆ ਤੁਸੀਂ ਆਪਣੀਆਂ ਰੱਖੀਆਂ ਜੀ ਨੇ? ਡਾਕਟਰ ਸਾਹਿਬ ਬਿਲਕੁਲ ਬੀਤਲ ਰੱਖੀਆਂ ਨੇ। ਮਦਰਸੇ ਵਾਲੇ ਹੁੰਦੇ ਨੇ ਚੀਨੇ ਜੇ ਬੱਕਰੇ, ਸਰ ਉਹ ਰੱਖੇ ਹੋਏ ਨੇ। ਰਾਜਨਪੁਰੀ ਰੱਖੇ ਹੋਏ ਨੇ। ਮਾਸ਼ਾਅੱਲਾ। ਇੱਕ ਉਹ ਲੇਲੇ ਰੱਖੇ ਹੋਏ ਨੇ। ਲੇਲਿਆਂ 'ਚ ਜਿਹੜੇ ਮੁੰਦਰੀ ਨਸਲ ਹੁੰਦੇ ਨੇ ਨਾ ਜੀ, ਉਹ ਸ਼ਾਇਦ ਤੁਸੀਂ ਦੇਖੋ ਛੋਟੇ ਛੋਟੇ ਕੰਨ ਹੁੰਦੇ ਨੇ, ਉਹ ਬੜੇ ਜ਼ਿਆਦਾ ਰੱਖੇ ਹੋਏ ਨੇ। ਵਾਹ। ਤੇ ਕਜਲੇ ਵੀ ਅਸੀਂ ਦੇਖੇ ਨੇ ਤੁਹਾਡੇ? ਹਾਂਜੀ, ਸ਼ੌਕ ਹੈ ਨਾ ਡਾਕਟਰ ਸਾਹਿਬ। ਫਿਰ ਚੀਜ਼ ਅੱਛੀ ਜਿਹੜੀ ਹੈ, ਨਸਲਾਂ ਜਾਨਵਰ ਤੇ ਮਿਲ ਜਾਂਦਾ। ਤੁਸੀਂ ਜਾਓ ਇੱਥੇ ਮੰਡੀ ਜਾਓ, ਜਾ ਕੇ ਜਿਹੜਾ ਮਰਜ਼ੀ ਚੁੱਕ ਲਿਆਓ। ਪਰ ਇਹਨਾਂ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਡਾਕਟਰ ਸਾਹਿਬ। ਅਗਰ ਤੁਹਾਡੀ ਸੋਚ ਹੀ ਹੈ ਕਿ ਤੁਸੀਂ ਇੱਕ ਚੰਗੀ ਚੀਜ਼ ਦੇਣੀ ਹੈ ਨਾ, ਜੇ ਤੁਸੀਂ ਚੰਗਾ ਕੱਪੜਾ ਪਾਣਾ ਹੈ, ਚੰਗੀ ਚੀਜ਼ ਕੋਈ ਵੀ ਰੱਖਣੀ ਹੈ, ਲੈਣੀ ਹੈ, ਫਿਰ ਤੁਸੀਂ ਉਹਦੇ ਵਾਸਤੇ ਮਿਹਨਤ ਕਰਨੀ ਪੈਣੀ ਹੈ। ਤੁਹਾਨੂੰ ਉਹਨੂੰ ਲੱਭਣ ਵਾਸਤੇ ਮਿਹਨਤ ਕਰਨੀ ਪੈਣੀ ਹੈ, ਫਿਰ ਉਹਨੂੰ ਬਣਾਉਣ ਵਾਸਤੇ ਮਿਹਨਤ ਕਰਨੀ ਪੈਣੀ ਹੈ। ਘਰ ਹੈ ਤੁਹਾਡਾ, ਤੁਸੀਂ ਘਰ ਬਣਾਓ ਤੇ ਘਰ 1-2 ਮਹੀਨੇ ਦੇ ਵਿੱਚ ਵੀ ਬਣ ਜਾਂਦਾ। ਪਰ ਸੋਹਣਾ ਸੁਜਾਖਾ ਘਰ ਬਣਾਉਣਾ ਹੋਇਆ ਤੇ ਤੁਹਾਨੂੰ 2 ਸਾਲ ਵੀ ਲੱਗ ਜਾਂਦੇ। ਤੁਸੀਂ ਲੋਕੇਸ਼ਨ ਵੇਖਦੇ ਹੋ, ਚੰਗੀ ਕਿਹੜੀ ਲੋਕੇਸ਼ਨ ਹੈ, ਕਿਹੜਾ ਨੁੱਕਰ ਵਾਲਾ ਪਲਾਟ ਹੋਣਾ ਚਾਹੀਦਾ, ਧੁੱਪ ਆਣੀ ਚਾਹੀਦੀ ਹੈ, ਫਲਾਣੀ ਚੀਜ਼ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੀ ਚੀਜ਼ ਡਾਕਟਰ ਸਾਹਿਬ ਤੁਸੀਂ ਲਵੋਗੇ ਉਹਦਾ ਉਸੇ ਤਰ੍ਹਾਂ ਹੀ ਹੋਣਾ, ਉਹਦੇ ਨਾਲ ਖਿਆਲ ਕਰਨਾ ਪੈਂਦਾ। ਤੇ ਖਾਨ ਸਾਹਿਬ ਇਹ ਬਾਜ਼ ਜਾਨਵਰ ਆਖਦੇ ਨੇ ਕਿ ਗਾਏ ਜਿਹੜੀ ਹੈ ਨਾ ਜੀ, ਬਛੜਾ ਜਿਹੜਾ ਵੱਛਾ, ਉਹ ਆਖਦੇ ਨੇ ਕਿ ਦੋਂਦਾ ਹੋਵੇ ਨਾ, ਯਾਨੀ 2 ਦੰਦ ਵਾਲਾ ਹੋ ਜਾਏ ਤੇ ਫੇਰ ਉਹਦੀ ਕੁਰਬਾਨੀ ਲੱਗਦੀ ਹੈ। ਤੇ ਇਹ ਤਾਂ 2, 2.5, 3 ਸਾਲ 'ਚ ਵੀ ਕਈ ਜਾ ਕੇ ਵੱਛੇ ਦੋਂਦੇ ਹੁੰਦੇ ਨੇ। ਤੇ ਇਹਦਾ ਮਤਲਬ ਹੈ ਕਿ ਬਾਜ਼ ਵੱਛਿਆਂ ਦੇ ਉੱਤੇ ਤੇ ਫਿਰ ਤੁਹਾਨੂੰ ਬੜੀ ਮਿਹਨਤ ਕਰਨੀ, ਬੜਾ ਖਰਚਾ ਵੀ ਆਂਦਾ ਹੋਣਾ ਬੜਾ। ਡਾਕਟਰ ਸਾਹਿਬ ਹੁਣ ਜੇ ਖਰਚਾ ਤੇ ਬਿਲਕੁਲ ਆਂਦਾ ਜੀ, ਪਰ ਕਦੀ ਗਿਣਿਆ ਨਹੀਂ ਖਰਚੇ ਦਾ। ਵਾਹ। ਜਦੋਂ ਅੱਲਾ ਦੀ ਰਾਹ 'ਚ ਕੁਰਬਾਨੀ ਕਰਨੀ ਹੈ, ਸੁਨਨਤ ਇਬਰਾਹੀਮੀ ਕਰਨੀ ਹੈ, ਫਿਰ ਇਹਦੇ 'ਚ ਜੇ ਸ਼ੌਕ ਕਰਨਾ ਹੈ ਨਾ, ਸ਼ੌਕ 'ਚ ਖਰਚੇ ਨਹੀਂ ਫਿਰ ਵੇਖੀਦੇ ਡਾਕਟਰ ਸਾਹਿਬ। ਵਾਹ, ਸ਼ੌਕ ਦਾ ਕੋਈ ਮੁੱਲ ਨਹੀਂ। ਵਾਹ ਵਾਹ। ਔਰ ਦੂਸਰੀ ਗੱਲ ਹੈ ਵੀ ਸਾਡਾ ਹੁਣ ਸਰਕਲ ਬਣ ਗਿਆ ਹੋਇਆ। ਵਾਹ। ਕੋਈ ਤਕਰੀਬਨ 30 ਸਾਲ ਹੋ ਗਏ ਨੇ ਡਾਕਟਰ ਸਾਹਿਬ। ਗਾਈਆਂ ਸੂਈ ਆਉਂਦੀਆਂ ਨੇ, ਹੌਲੀ ਹੌਲੀ ਸਾਡਾ ਸਰਕਲ ਹੋ ਜਾਂਦਾ। ਸਾਡੇ ਈਦ ਦੇ ਉੱਤੇ 8-10 ਬੱਚੇ ਆਪਣੇ ਘਰ ਦੇ ਤਿਆਰ ਹੋ ਜਾਂਦੇ ਨੇ। ਵਾਹ ਵਾਹ। ਜਿਹੜੇ ਜਿਨ੍ਹਾਂ ਨੂੰ ਅਸੀਂ ਪੂਰਾ ਪਾਲ ਕੇ ਤਿਆਰ ਕਰਨਾ ਹੈ। ਗਾਵਾਂ ਦੇ ਜਿਹੜਾ ਵੱਛਾ ਹੁੰਦਾ ਡਾਕਟਰ ਸਾਹਿਬ, ਉਹ ਦੋਂਦਾ ਲੱਗਦਾ, ਤੇ ਜਿਹੜਾ ਲੇਲਾ ਹੁੰਦਾ ਉਹ ਵੀ ਦੋਂਦਾ। ਪਰ ਉਹ ਲੇਲਾ ਉਹ ਦੋਂਦਾ ਜਾਂ ਖੀਰਾ ਵੀ ਲੱਗ ਜਾਂਦਾ ਲੇਲਾ, ਪਰ ਉਹ ਲੱਗਦਾ ਖੀਰਾ ਜਿਹੜਾ ਜਾਨਵਰਾਂ 'ਚ ਖਲੋਤਾ ਵੱਡਾ ਜਾਨਵਰ ਲੱਗੇ, ਦੋਂਦੇ ਜਿੱਡਾ ਲੱਗੇ, ਉਹ ਕੁਰਬਾਨ ਹੁੰਦਾ। ਬੱਕਰਾ ਦੋਂਦਾ ਨਹੀਂ ਕੁਰਬਾਨੀ ਦੇ ਸਕਦੇ ਤੁਸੀਂ। ਬੱਕਰਾ ਦੋਂਦਾ ਦੇ ਸਕਦੇ, ਖੀਰਾ ਨਹੀਂ ਦੇ ਸਕਦੇ ਜੀ। ਇਸ ਤਰ੍ਹਾਂ ਹੀ ਉਹ ਇਸ ਤਰ੍ਹਾਂ ਹੀ ਹੈ। ਇਸੇ ਵਜ੍ਹਾ ਤੋਂ ਡਾਕਟਰ ਸਾਹਿਬ ਚੀਜ਼ਾਂ ਬੜੀਆਂ ਹੁੰਦੀਆਂ ਨੇ, ਲੋਕ ਕਿ ਨਹੀਂ ਧਿਆਨ ਕਰਦੇ, ਪਰ ਇਹ ਬੜੇ ਟੱਕ ਨਾਲ ਲੱਗਾ ਹੋਏ ਖੂਬਸੂਰਤ ਜਾਨਵਰ। ਅਸਲ ਗੱਲ ਹੈ ਕਿ ਚੀਜ਼ ਤੇ ਖੂਬਸੂਰਤ, ਔਰ ਖੂਬਸੂਰਤੀ ਤੁਹਾਨੂੰ ਖੁਰਾਕ ਖਵਾਓਗੇ ਉਹਦੇ ਤੇ ਖੂਬਸੂਰਤੀ ਆਏਗੀ। ਇੱਕ ਸੋਹਣੀ ਸ਼ੈ ਲੈ ਉਹਨੂੰ ਖਵਾਓ ਕੁਝ ਨਾ, ਤੇ ਉਹਦਾ ਵੀ ਖੂਬਸੂਰਤੀ। ਜਵਾਨੀ ਰੁੱਤ ਰਾਣੀ ਜਿਹੜੀ ਗੱਲ ਹੈ, ਉਹ ਜਦੋਂ ਜਵਾਨ ਹੋਏਗਾ ਤੇ ਆਪਣੇ ਆਪ ਦੱਸੇਗਾ, ਸੋਹਣਾ ਲੱਗੇਗਾ। ਤੇ ਖਾਨ ਸਾਹਿਬ ਇਹ ਤੇ ਤੁਸੀਂ ਫਰਮਾ ਦਿੱਤਾ ਕਿ ਤੁਹਾਨੂੰ ਕੋਈ ਖਰਚੇ ਦਾ ਪਤਾ ਨਹੀਂ ਹੁੰਦਾ, ਤੁਸੀਂ ਬਗੈਰ ਗਿਣਿਓ ਮਿਣਿਓ ਖਵਾਈ ਪਿਆਈ ਜਾਂਦੇ ਹੋ, ਤੁਸੀਂ ਕਦੀ ਆਪਣੇ ਖਰਚੇ ਖਰਾਜਾਤ ਦਾ ਹਿਸਾਬ ਕਿਤਾਬ ਨਹੀਂ ਕੀਤਾ। ਹੁਣ ਤੁਸੀਂ ਇਹ ਸਾਨੂੰ ਦੱਸੋ ਕਿ ਸਾਡੇ ਕਿਸੇ ਦੋਸਤ ਨੂੰ, ਸਾਡੇ ਕਿਸੇ ਮੁਅੱਜ਼ਜ਼ ਵਿਊਅਰ ਨੂੰ ਅਗਰ ਸ਼ੌਕ ਹੋਵੇ ਤੇ ਉਹ ਵੀ ਜਾ ਕੇ ਆਪਣਾ ਕੋਈ ਵੱਛਾ 1 ਜਾਂ 2 ਲਿਆ ਕੇ ਉਹਨੂੰ ਪਾਲਣਾ ਚਾਹੇ, ਤੇ ਤੁਸੀਂ ਕਿਹੜੀ ਨਸਲ ਦਾ ਉਹਨੂੰ ਸੁਜੈਸਟ ਕਰੋਗੇ ਕਿ ਇਹ ਲਿਆ ਕੇ ਪਾਲੋ, ਉਹਦਾ ਗੋਸ਼ਤ ਬੜਾ ਵੱਧਦਾ ਹੈ, ਉਹ ਖੂਬਸੂਰਤ ਬੜਾ ਬਣਦਾ ਹੈ? ਕੀ ਤੁਸੀਂ ਮਸ਼ਵਰਾ ਦਿੰਦੇ? ਡਾਕਟਰ ਸਾਹਿਬ 2-3 ਨਸਲਾਂ ਹੁੰਦੀਆਂ ਨੇ ਜਿਹੜਾ ਚੀਜ਼ਾਂ ਵੱਧਦੀਆਂ ਨੇ ਜਿਹੜੀਆਂ। ਇੱਕ ਹੁੰਦੀ ਉਹਨੂੰ ਕਹਿੰਦੇ ਨੇ ਬ੍ਰਾਹਮਣ ਨਸਲ ਜੀ। ਬ੍ਰਾਹਮਣ ਨਸਲ ਦੇ ਵਿੱਚ ਜਾਨਵਰ ਜਿਹੜਾ ਜਿਹਨਾਂ ਉਹ ਬੜਾ ਵੱਧ ਹੈ, ਗਾਏ ਜਿਹੜੀ ਹੈ ਗਾਏ। ਦੂਜਾ ਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਸਾਹੀਵਾਲ ਦੀ ਬਰੀਡ, ਜਿਹੜੀ ਹੈ ਸਾਹੀਵਾਲ ਦੀ ਨਸਲ ਹੈ, ਉਹਦਾ ਜਾ ਜਿਹੜਾ ਬੜਾ ਵੱਧਦਾ ਹੈ, ਬੜਾ ਸੋਹਣਾ ਉਹਦਾ ਵੀ ਹੁੰਦਾ ਹੈ। ਤੀਸਰਾ ਅਗਰ ਤੁਸੀਂ ਤੁਰ ਜਾਓ ਧੰਨੀ ਵਾਲੇ ਪਾਸੇ, ਉਹਨਾਂ ਦੇ ਵੀ ਜਾਨਵਰ ਨੇ, ਉਹ ਕੱਦ ਵਿੱਚ ਬੜਾ ਕੱਦਾਵਰ ਹੁੰਦੇ ਨੇ, ਔਰ ਬੜੇ ਸਟਾਊਟ ਕਿਸਮ ਦੇ, ਸਮਾਰਟ, ਔਰ ਬੜੇ ਸੋਹਣੇ, ਬੜੇ ਖੂਬਸੂਰਤ, ਨੀਲੀਆਂ ਅੱਖਾਂ ਵਾਲੇ ਹੁੰਦੇ ਨੇ, ਗੁਲਾਬੀ ਹੋਂਠ ਹੋ ਗਏ, ਗੁਲਾਬੀ ਨੱਕ ਹੋ ਗਿਆ ਉਹਨਾਂ ਦਾ, ਜਿਵੇਂ ਤੁਹਾਡੇ ਅੱਜ ਸਫੇਦ ਨੁਕਰੀ ਜੋੜੀ ਵੱਜੀ ਹੈ। ਤੇ ਮੈਂ ਤੇ ਬਹੁਤੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਲਵਾਂ ਹੀ ਨੁਕਰੇ ਜਾਂ ਕਾਲਾ ਤੇ ਜਾਂ ਬਰਾਊਨ। ਸਾਹੀਵਾਲ ਦੇ ਬੜੇ ਬੜੇ ਪਿਆਰੇ ਤੁਹਾਡੇ ਅਸੀਂ ਦੇਖੇ ਨੇ, ਇਸੇ ਤਰ੍ਹਾਂ ਬ੍ਰਾਹਮਣ ਦੇ ਬੜੇ ਅੱਛੇ ਦੇਖੇ ਨੇ। ਹਾਂਜੀ ਡਾਕਟਰ ਸਾਹਿਬ, ਬ੍ਰਾਹਮਣ ਦਾ ਤੁਸੀਂ ਹੁਣ ਲੋਕਾਂ ਨੇ ਬੜੀ ਮਿਹਨਤ ਕੀਤੀ ਇਸ ਸ਼ਹਿਰ ਨੂੰ ਬਣਾਉਣ ਵਾਸਤੇ, ਹੁਣ ਮਾਸ਼ਾਅੱਲਾ ਬਣ ਗਈ ਹੈ।
ਹੁਣ ਅਸੀਂ ਗਾਈਆਂ ਦੇ ਵਿੱਚ ਜਿਹੜਾ ਟੀਕਾ ਵੀ ਰਖਾਉਂਦੇ ਆ ਨਾ, ਜੀ। ਉਹ ਵੀ ਡਾਕਟਰ ਸਾਹਿਬ 60 70 ਹਜ਼ਾਰ ਰੁਪਏ ਦਾ ਟੀਕਾ ਜੇ, ਵਾਹ ਜੀ ਸਿਰਫ ਔਰ ਸਿਰਫ ਇਸ ਲਈ ਕਿ ਇਹਨਾਂ ਦੇ ਜਾ ਚੰਗੇ ਹੋਣ। ਵਾਹ ਔਰ ਗਰੰਟੀ ਦੇ ਨਾਲ ਹੁੰਦਾ ਹੈ, ਅਗਰ ਤੁਸੀਂ ਗਾਈ ਲੈਣੀ ਹੈ ਉਹਦੇ ਵਿੱਚੋਂ ਜਾਂ ਮੇਲ ਲੈਣਾ, ਵਛੜਾ ਲੈਣਾ, ਵੱਛਾ ਲੈਣਾ, ਉਹਦੇ ਵਾਸਤੇ ਵੀ। ਤੇ ਹਾਂ ਸਾਹਿਬ, ਬੱਕਰੇ ਜਿਹੜੇ ਨੇ ਛਤਰੇ ਬੱਕਰੇ ਛਤਰੇ ਤੇ ਚਲੋ ਜ਼ਿਆਦਾਤਰ ਜਿਹੜੇ ਨੇ ਕਜਲੇ ਜਾਂ ਮੁੰਦਰੇ ਜਿਵੇਂ ਤੁਸੀਂ ਫਰਮਾਇਆ, ਤੇ ਬੱਕਰੇ ਕਿਹੜੀ ਨਸਲ ਦੇ ਅੱਛੇ ਹੁੰਦੇ ਨੇ? ਡਾਕਟਰ ਸਾਹਿਬ ਬੱਕਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਹੜੇ ਬਣਦੇ ਨੇ ਨਾ, ਅਸਲ ਬਣਦੇ ਨੇ, ਉਹ ਬਣਦੇ ਨੇ ਮੱਖੀ ਚੀਨੇ ਜਿਹਨੂੰ ਕਹਿੰਦੇ ਨੇ, ਮਦਰਸੇ ਦੀ ਨਸਲ ਹੈ ਜੀ। ਉਹ ਸਭ ਤੋਂ ਬਿਹਤਰ ਬਣਦੀ ਹੈ, ਕਾਦਾਵਰ ਵੀ ਹੁੰਦੀ ਹੈ, ਸੋਹਣੇ ਹੁੰਦੇ ਨੇ। ਪਹਿਲਾਂ ਤੇ ਸਾਡੇ ਦੇਸੀ ਚੱਲਦੇ ਹੁੰਦੇ ਸਨ ਜਿਹੜੇ ਫੈਸਲਾਬਾਦ ਦੀ ਨਸਲ ਹੁੰਦੀ ਸੀ, ਜੀ ਜੀ ਉਹ ਕਾਲੇ ਦੇ ਵਿੱਚ ਚਿੱਟੇ ਚਿੱਟੇ ਡੱਬ ਹੁੰਦੇ ਸਨ। ਜੀ। ਪਰ ਹੁਣ ਇੱਥੇ ਨਾ ਤੇ ਉਹ ਗੋਸ਼ਤ ਉਹਦਾ ਇੰਨਾ ਪਸੰਦ ਕੀਤਾ ਜਾਂਦਾ ਹੈ, ਗੋਸ਼ਤ ਦਾ ਵੀ ਬੜਾ ਹੁੰਦਾ ਜਿਹੜਾ ਮਦਰਸੇ ਦਾ ਹੈ, ਜਾਂ ਤੁਸੀਂ ਰਾਜਨਪੁਰੀ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਹੋ ਗਏ, ਜਾਂ ਬੀਤਲ ਨਸਲ ਹੈ। ਬੀਤਲ ਨਸਲ ਬੇਸਿਕਲੀ ਸਾਡੇ ਇੱਥੇ ਜ਼ਿਮੀਂਦਾਰਾਂ ਕੁਛ ਨਾ ਦੇਸੀ ਪਿਓਰ ਦੇਸੀ ਚ ਗਿਣੀ ਜਾਂਦੀ ਹੈ, ਜਿਹੜੀ ਡਾਰਕ ਬਰਾਊਨ ਜਿਹੇ ਰੰਗ ਦੀ ਹੁੰਦੀ ਹੈ। ਇਹ 3-4 ਬਰੀਡਸ ਜਿਹੜੀਆਂ ਨੇ ਬਹੁਤ ਖੂਬਸੂਰਤ। ਮੈਨੂੰ ਤਾਂ ਡਾਕਟਰ ਸਾਹਿਬ ਅੱਜ ਕੱਲ੍ਹ ਨਾ, ਮੈਂ 3 ਸਾਲ ਹੋ ਗਏ ਨੇ ਮੈਂ ਇਹਨੂੰ ਲੈ ਕੇ ਆਇਆ, ਉਹਨੂੰ ਕਹਿੰਦੇ ਨੇ ਬਬਰਾ ਨਸਲ, ਜਿਹਨੂੰ ਟੈਡਾ ਤੁਸੀਂ ਕਹਿੰਦੇ ਹੋ, ਉਹ ਨਸਲ, ਉਹ ਵੀ ਡਾਕਟਰ ਸਾਹਿਬ ਬੜੀ ਖੂਬਸੂਰਤ ਮੈਨੂੰ ਤਾਂ ਲੱਗਦੀ। ਮੈਂ ਤੇ ਉਹਨੂੰ ਵੀ ਅੱਜ ਕੱਲ੍ਹ ਨਾ 3 ਸਾਲਾਂ ਤੋਂ ਸ਼ੁਰੂ ਕੀਤਾ ਹੋਇਆ ਪਾਲਣਾ। ਉਹਦੇ ਅੱਗੋਂ ਆਓਗੇ ਤੁਸੀਂ, ਹੁਣ ਤੁਹਾਨੂੰ ਇਨਸ਼ਾਅੱਲਾ ਤਾਲਾ ਦਿਖਾਵਾਂਗੇ ਵੀ ਕਿ ਇਹ ਟੈਡਾ ਨਸਲ ਹੈ, ਬਬਰਾ ਜਿਹੜੀ ਹੁੰਦੀ ਹੈ। ਵਾਹ ਵਾਹ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਹਮੂਦੁਰ ਰਹਿਮਾਨ ਖਾਨ ਸਾਹਿਬ ਹੋਰਾਂ ਦੀਆਂ ਬੜੀਆਂ ਹੀ ਮਨ ਠਾਰ ਗੱਲਾਂ ਬਾਤਾਂ ਸੁਣੀਆਂ। ਸਾਹਿਬੋ, ਉਹਨਾਂ ਦੀ ਸਾਰੀ ਗੁਫ਼ਤਗੂ ਦੇ ਵਿੱਚੋਂ ਜੋ ਮੈਂ ਅਖਜ਼ ਕੀਤਾ ਹੈ ਉਹ ਇਹ ਵੇ ਵੀ ਇੱਕ ਤਾਂ ਸਾਡੇ ਦੇਸ਼ ਪੰਜਾਬ ਵਿੱਚ ਆਖਦੇ ਨੇ ਵੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਤੇ ਦੂਜਾ ਪਿਆਰਿਓ, ਅਸੀਂ ਕੁਰਬਾਨੀ ਕਰਨੇ ਕਿਹਦੇ ਵਾਸਤੇ ਆ? ਅੱਲਾਹ ਪਾਕ ਸੱਚੇ ਸਾਹਿਬ ਨੂੰ ਰਾਜ਼ੀ ਕਰਨ ਦੇ ਵਾਸਤੇ। ਇਸ ਵਾਸਤੇ ਸਾਡਾ ਜਿਹੜਾ ਜਾਨਵਰ ਹੈ ਕੁਰਬਾਨੀ ਦਾ, ਉਹ ਬੜਾ ਖੂਬਸੂਰਤ, ਬੜਾ ਮਾਇਆਰੀ, ਬੜਾ ਪਿਆਰਾ ਹੋਣਾ ਚਾਹੀਦਾ ਹੈ, ਕਿਉਂਕਿ ਜਿਸ ਜ਼ਾਤੇ ਪਾਕ ਦੇ ਵਾਸਤੇ ਅਸੀਂ ਉਹਨੂੰ ਕੁਰਬਾਨ ਕਰਨ ਲਈ ਜਾ ਰਹੇ ਹਾਂ, ਉਹਦਾ ਮਰਤਬਾ, ਉਹਦੀ ਤਕਦੀਸ, ਉਹਦੀ ਤਹਿਰੀਮ ਸਾਡੇ ਜ਼ਿਹਨ ਦੇ ਵਿੱਚ ਹੋਣੀ ਚਾਹੀਦੀ ਹੈ। ਪਿਆਰਿਓ, ਅਸੀਂ ਅੱਲਾਹ ਪਾਕ ਦੀ ਰਾਹ ਦੇ ਵਿੱਚ ਜੋ ਕੁਝ ਵੀ ਕੁਰਬਾਨ ਕਰਨੇ ਆ, ਮਜ਼ੇ ਦੀ ਗੱਲ ਵੇਖੋ ਕਿ ਉਹ ਅੱਲਾਹ ਪਾਕ ਤਾਈਂ ਨਹੀਂ ਪਹੁੰਚਦਾ। ਮਤਲਬ ਅਸੀਂ ਕੋਈ ਜਾਨਵਰ ਕੁਰਬਾਨ ਕਰਨੇ ਆ ਤੇ ਉਹਦਾ ਗੋਸ਼ਤ ਜਾਂ ਉਹਦਾ ਕੋਈ ਖੂਨ ਜਾਂ ਉਹਦੇ ਜਿਸਮ ਦਾ ਕੋਈ ਹਿੱਸਾ ਅੱਲਾਹ ਪਾਕ ਦੇ ਹਜ਼ੂਰ ਤੇ ਨਹੀਂ ਪਹੁੰਚਦਾ। ਅਸੀਂ ਤੇ ਸਾਰਾ ਕੁਝ ਅੱਲਾਹ ਪਾਕ ਦੇ ਬੰਦਿਆਂ ਦੇ ਵਿੱਚ ਹੀ ਤਕਸੀਮ ਕਰਨੇ ਆ। ਤੇ ਦੇਖੋ ਅੱਲਾਹ ਪਾਕ ਦੀ ਅਜ਼ਮਤ, ਅੱਲਾਹੁ ਅਕਬਰ, ਕਿ ਅੱਲਾਹ ਪਾਕ ਫਰਮਾਉਂਦੇ ਨੇ ਕਿ ਆਪਣੀ ਅਜ਼ੀਜ਼ ਤਰੀਨ ਚੀਜ਼ ਨੂੰ ਮੇਰੀ ਰਾਹ ਦੇ ਵਿੱਚ ਕੁਰਬਾਨ ਕਰਕੇ ਤੇ ਮੇਰੇ ਹੀ ਬੰਦਿਆਂ ਦੇ ਵਿੱਚ ਤਕਸੀਮ ਕਰੋ। ਮੇਰੇ ਅਜਿਹੇ ਬੰਦੇ ਜਿਨ੍ਹਾਂ ਪੂਰਾ ਸਾਲ ਆਪਣੀ ਗੁਰਬਤ ਪਾਰੋਂ ਗੋਸ਼ਤ ਹੀ ਨਹੀਂ ਖਾਧਾ, ਉਹਨਾਂ ਦੇ ਘਰ ਗੋਸ਼ਤ ਭੇਜੋ। ਆਪਣੇ ਮਾੜੇ ਅਜ਼ੀਜ਼ੋ ਅਕਾਰਬ ਜਿਹੜੇ ਨੇ, ਉਹਨਾਂ ਦੇ ਘਰ ਗੋਸ਼ਤ ਭੇਜੋ, ਉਹ ਖਾਣ, ਮਾੜੇ ਦੁਬੜੇ ਖਾਣ। ਪਿਆਰਿਓ, ਤੇ ਰਾਜ਼ੀ ਸੱਚਾ ਸਾਈਂ ਹੋ ਜਾਂਦਾ ਹੈ ਤੁਹਾਡੇ ਤੇ ਵੀ ਤੇ ਉਹਨਾਂ ਬੰਦਿਆਂ ਤੇ ਵੀ ਜਿਨ੍ਹਾਂ ਨੂੰ ਤੁਸੀਂ ਰਜਾਇਆ ਔਰ ਜਿਨ੍ਹਾਂ ਨੇ ਤੁਹਾਡੇ ਹੱਕ 'ਚ ਅੱਲਾਹ ਪਾਕ ਦੇ ਹੁਜ਼ੂਰ ਦੁਆਵਾਂ ਕੀਤੀਆਂ। ਅੱਲਾਹ ਪਾਕ ਸੱਚੇ ਸਾਈਂ ਦੇ ਹੁਜ਼ੂਰ ਸਾਡੀ ਦੁਆ ਹੈ, ਸਾਡੀ ਬੇਨਤੀ ਹੈ ਕਿ ਕੁੱਲ ਆਲਮ ਇਸਲਾਮ, ਚੂँਕਿ ਹਰ ਵੱਡੀ ਈਦ ਦੇ ਉੱਤੇ ਅੱਲਾਹ ਪਾਕ ਦੀ ਰਾਹ ਦੇ ਵਿੱਚ ਜਾਨਵਰਾਂ ਦੀਆਂ ਕੁਰਬਾਨੀਆਂ ਪੇਸ਼ ਕਰਦਾ ਹੈ, ਤੇ ਅੱਲਾਹ ਪਾਕ ਤਮਾਮ ਮੋਮਿਨੀਨ ਦੀਆਂ ਸਾਡੇ ਸਮੇਤ ਕੁਰਬਾਨੀਆਂ ਕਬੂਲ ਫਰਮਾਏ, ਔਰ ਅੱਲਾਹ ਪਾਕ ਨਬੀ ਪਾਕ ਸੱਚੇ ਸਾਹਿਬ ਦੀ ਉਮਤ ਦੇ ਉੱਤੇ ਆਪਣੇ ਖਸੂਸੀ ihਸਾਨਾਤ ਫਰਮਾਏ। ਅੱਲਾਹ ਪਾਕ ਜਿਹੜੇ ਹਾਜੀ ਹੱਜ ਕਰਨ ਗਏ ਨੇ, ਜਿਨ੍ਹਾਂ ਨੇ ਹੱਜ ਦੀ ਸਾਦਤ ਹਾਸਲ ਕੀਤੀ ਹੈ, ਅੱਲਾਹ ਪਾਕ ਸੱਚੇ ਸਾਈਂ ਦੇ ਘਰ ਗਏ ਨੇ, ਨਬੀ ਪਾਕ ਸੱਚੇ ਸਾਹਿਬ ਦੇ ਰੌਜ਼ਾ ਅਕਦਸ ਦੇ ਉੱਤੇ ਹਾਜ਼ਰੀ ਦੇਣ ਲਈ ਗਏ ਨੇ। ਅੱਲਾਹ ਪਾਕ ਉਹਨਾਂ ਦੇ ਹੱਜ, ਉਹਨਾਂ ਦੀਆਂ ਮੁਨਾਜਾਤ, ਉਹਨਾਂ ਦੀਆਂ ਦੁਆਵਾਂ, ਉਹਨਾਂ ਦੀਆਂ ਬੇਨਤੀਆਂ,
ਉਹਨਾਂ ਦੇ ਤਰਲੇ ਤੇ ਉਹਨਾਂ ਦੀਆਂ ਮਾਫੀਆਂ ਵੀ ਕਬੂਲ ਕਰੇ ਤੇ ਅੱਲਾਹ ਪਾਕ ਪੂਰੇ ਉਮਤੇ ਮੁਸਲਿਮਾਂ ਦੇ ਉੱਤੇ ਆਪਣੇ ਇਹਸਾਨਾਤ ਕਰੇ। ਇਹਦੇ ਨਾਲ ਹੀ ਪਿਆਰਿਓ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ।